ਸਾਡੇ ਨਾਲ ਜੀ ਜਸਵਿੰਦਰ ਸਿੰਘ ਹੁਣੀ ਹੈ ਜੀ, ਚੜ੍ਹਦੇ ਪੰਜਾਬ ਤੋਂ ਆਏ ਆ। ਇਹਨਾਂ ਤੋਂ ਅਸੀਂ ਪੁੱਛਦੇ ਹਾਂ ਜੀ, ਇਹ ਪਾਕਿਸਤਾਨ ਦੇ ਵਿੱਚ ਪਹਿਲੇ ਵੀ ਆ ਚੁੱਕੇ ਆ ਤੇ ਹੁਣ ਵੀ ਇਹ ਵਿਸਾਖੀ ਤੇ ਆਏ ਆ, ਤੇ ਇਹਨਾਂ ਕੋਲ ਪੁੱਛਦੇ ਹਾਂ ਵੀ ਇਹਨਾਂ ਦੇ ਕੀ ਵਿਚਾਰ ਨੇ। ਹਾਂਜੀ, ਪਹਿਲੀ ਗੱਲ ਸਭ ਤੋਂ ਪਹਿਲਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਾਰੇ ਹੀ ਆਵਾਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਵਾਲੇਕੁਮ, ਆਦਾਬ। ਔਰ ਕਹਿਣਾ ਚਾਹੁੰਦਾ ਕਿ ਦੋਵਾਂ ਪੰਜਾਬਾਂ ਦੇ ਲੋਕਾਂ ਦੀ ਬਹੁਤ ਵਧੀਆ ਮੁਹੱਬਤ ਔਰ ਇੱਥੋਂ ਦਾ ਜੋ ਸਾਡਾ ਸਵਾਗਤ ਕਰਨ ਦਾ ਨਜ਼ਰੀਆ ਬਹੁਤ ਵਧੀਆ ਲੱਗਾ ਔਰ ਬੜੀ ਵਧੀਆ ਇੱਕ ਲੈਂਗੁਏਜ ਸ਼ੁੱਧ ਪੰਜਾਬੀ ਔਰ ਤਹਿ ਦਿਲੋਂ ਧੰਨਵਾਦੀ ਹਾਂ ਕਿ ਜੋ ਲਹਿੰਦੇ ਪੰਜਾਬ ਵਿੱਚ ਜਿਹੜੀ ਪੰਜਾਬੀ ਅੱਜ ਵੀ ਜਿਹੜੀ ਆ ਉਹ ਬਹੁਤ ਕਹਿ ਸਕਦੇ ਜਿੰਦਾਬਾਦ ਆ। ਜਿੰਦਾਬਾਦ। ਹਾਂਜੀ ਹਾਂਜੀ, ਔਰ ਬੜੇ ਵਧੀਆ ਇੱਕ ਮਿਲਣ ਦਾ ਤਰੀਕਾ, ਗੱਲਬਾਤ ਦਾ ਤਰੀਕਾ ਔਰ ਪਿਆਰ ਮੁਹੱਬਤ ਬੜਾ ਕਾਇਮ ਆ ਤੇ ਚਾਹੁੰਦੇ ਆ ਜੀ ਸਦਾ ਵਾਸਤੇ ਪਿਆਰ ਕਾਇਮ ਰਵੇ ਤੇ ਜਿਹੜੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਜਿਹੜੇ ਰਿਸ਼ਤੇ ਆ ਉਹ ਵਧੀਆ ਆਪਣੇ ਹਾਲਾਤ ਬਣ ਤੇ ਜਿਹੜੇ ਖਾਸ ਕਰਕੇ ਚੜ੍ਹਦੇ ਪੰਜਾਬ ਦਿਆਂ ਨੂੰ ਤੇ ਜਿਹੜਾ ਵੀਜ਼ਾ ਤੋਂ ਬਿਨਾਂ ਵੀ ਆਉਣ ਦਾ ਮੌਕਾ ਦਿੱਤਾ ਜਾਵੇ ਸਿਆਣਿਆਂ ਬੰਦਿਆਂ ਨੂੰ। ਹਾਂਜੀ ਹਾਂਜੀ ਹਾਂਜੀ, ਉਮਰ ਦੇ ਵਿੱਚ ਕਾਫੀ ਜਿਹੜੇ ਸੀਨੀਅਰ ਸਿਟੀਜ਼ਨ ਆ ਹਾਂਜੀ, ਤੇ ਹੋਰ ਵੀ ਜੋ ਯਾਨੀ ਕਿ ਇੱਧਰੋਂ ਇਤਿਹਾਸ ਦੇ ਮੁਤਾਬਕ ਕਈ ਲੋਕੀ ਇੱਧਰ ਆਪਣੀਆਂ ਯਾਦਗਾਰਾਂ ਵਾ ਜਾਂ ਕਈ ਬਜ਼ੁਰਗ ਵਾ ਜਿਹੜੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਛੱਡ ਗਏ ਆ, ਯਾਦਗਾਰਾਂ ਆਪਣੀਆਂ ਘਰ-ਬਾਰ ਛੱਡ ਕੇ ਆਏ ਆ, ਜਾਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਦੋਨਾਂ ਪੰਜਾਬਾਂ ਦੇ ਜਿਹੜੇ ਵਿਛੋੜੇ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਕੁਝ ਖਾਸ ਕਰਨ ਕਿ ਉਹ ਆਪਣਾ ਜਿਹੜਾ ਹੁਣ ਅੰਤਿਮ ਸਮਾਂ ਬਹੁਤ ਲੋਕਾਂ ਦਾ ਨੇੜੇ ਆਇਆ ਵਾ, ਉਹ ਤੋਂ ਪਹਿਲਾਂ ਆਪਣਾ ਜੀ ਉਹ ਕਹਿ ਲਓ ਕਿ ਜਿਹੜਾ ਸਮਾਂ ਵਾ ਉਹਨੂੰ ਯਾਦਗਾਰ ਬਣਾ ਜਾਣ ਤੇ ਉਹਨਾਂ ਵਿਛੜੀਆਂ ਰੂਹਾਂ ਨੂੰ ਮਿਲ ਜਾਣ। ਬਿਲਕੁਲ ਸਹੀ ਕਿਹਾ ਜੀ, ਇਹ ਸਾਡੀ ਦਿਲੋਂ ਖਵਾਇਸ਼ ਆ ਤੇ ਅਸੀਂ ਕਹਿ ਸਕਦੇ ਹਾਂ ਜੀ ਕਿ ਜਿਹੜਾ ਛੇਤੀ ਤੋਂ ਛੇਤੀ ਸਰਕਾਰਾਂ ਉਹਨਾਂ ਅੱਖਾਂ ਨੂੰ ਬੰਦ ਹੋਣ ਤੋਂ ਪਹਿਲਾਂ ਉਹਨਾਂ ਦੇ ਸੁਪਨੇ ਪੂਰੇ ਕਰੇ, ਇਹੋ ਜਿਹਾ ਕੋਈ ਉਪਰਾਲਾ ਹੋਵੇ ਤੇ ਇਹਦੇ ਵਾਸਤੇ ਕੋਈ ਖਾਸ ਕਰਨਾ ਚਾਹੀਦਾ। ਤੇ ਜਿਸ ਤਰ੍ਹਾਂ ਇੱਕ ਮਨਮੋਹਨ ਵਾਰਸੀ ਦਾ ਸੌਂਗ ਹੈਗਾ ਜੀ ਆਪਣੇ ਵਿਛੜੇ ਨਨਕਾਣੇ ਦੁੱਖ ਬਾਰੇ, ਫਿਰ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਤੇ ਇੱਕ ਜਿਹੜਾ ਫਾਟਕ ਜਿਸ ਤਰ੍ਹਾਂ ਆਪਣਾ ਨਾ ਵਾਹਗਾ ਬਾਰਡਰ ਬੰਦ ਵਾਸਤੇ ਕਿਹਾ ਸੀ ਉਹਨਾਂ ਨੇ ਲਫ਼ਜ਼ ਇੱਕ ਮੰਗਲ ਹਟੂਰ ਜੀ ਨੇ ਵਰਤਿਆ ਸੀਗਾ ਕਿ ਮੈਨੂੰ ਇਸ ਟਾਈਮ ਥੋੜ੍ਹੇ ਲਫ਼ਜ਼ ਹੀ ਨਹੀਂ ਯਾਦ ਆਏ, ਮੈਂ ਦੁਬਾਰਾ ਰਿਪੀਟ ਕਰਾਂਗਾ ਪਰ ਬਹੁਤ ਵਧੀਆ ਉਹਨਾਂ ਨੇ ਲਿਖਿਆ ਹੈਗਾ ਮੰਗਲ ਹਟੂਰ ਜੀ ਨੇ, ਇਹ ਪੁੱਛੇਗਾ ਹਰ ਬੱਚਾ ਪੀੜ੍ਹੀ ਜਦੋਂ ਅਗਾਂਹ ਹੋਣੀ। ਇਸ ਤਰ੍ਹਾਂ ਕਰਕੇ ਜਿਹੜਾ ਲਫ਼ਜ਼ ਹੈਗਾ ਸੀਗਾ ਕਿ ਉਹ ਬੱਚਿਆਂ ਦੇ ਯਾਨੀ ਕਿ ਪੁੱਛਣ ਵਾਲਾ ਨਾ ਰਵੇ, ਉਹ ਜਿਹੜੀ ਪੀੜ੍ਹੀ ਆ ਉਹਨੂੰ ਲਹਿੰਦੇ ਪੰਜਾਬ ਦਾ ਵਿਰਸਾ ਜਿਹੜਾ ਵਾ ਦਿਖਾਉਣ ਵਾਸਤੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਇੱਕ ਗਲਤ ਫਹਿਮੀਆਂ ਪਾਈਆਂ ਗਈਆਂ ਜੀ। ਅਗਰ ਪਾਕਿਸਤਾਨ 'ਚ ਵੀਜ਼ਾ ਲੱਗ ਗਿਆ ਅਦਰ ਕੰਟਰੀ ਦਾ ਨਹੀਂ ਲੱਗੇਗਾ, ਉਹ ਅਦਰ ਕੰਟਰੀ ਨੂੰ ਵੀ ਇਹ ਭੁਲੇਖੇ ਕੱਢਣ ਤੇ ਇੰਡੀਆ ਤੋਂ ਵੀ ਪਾਕਿਸਤਾਨ ਤੋਂ ਵੀ ਇਹ ਭੁਲੇਖੇ ਐਵੇਂ ਹੀ ਗੱਲ ਬਣਾਈ ਹੋਈ ਆ। ਹਾਂਜੀ ਹਾਂਜੀ ਹਾਂਜੀ, ਹਕੀਕਤ ਵਿੱਚ ਇਹਦਾ ਕੋਈ ਕਨੈਕਸ਼ਨ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਜੀ ਇੱਕ ਜਿਹੜੇ ਲਾਂਭੇ ਆ ਇਹ ਜਿਹੜੇ ਭੁਲੇਖੇ ਕੱਢੇ ਜਾਣ, ਵੱਧ ਤੋਂ ਵੱਧ ਆਵਾਮ ਇੰਡੀਆ ਦੀ ਪਾਕਿਸਤਾਨ ਜਾਵੇ। ਜਿੱਦਾਂ ਤੁਸੀਂ ਆਏ ਆ, ਹਾਂਜੀ ਹੋਰ ਵੀ ਬਹੁਤ ਸਾਰੇ ਬੰਦੇ ਆਏ ਆ, ਭੁਲੇਖੇ ਇਹਨਾਂ ਦੇ ਤਾਂ ਨਿਕਲ ਗਏ, ਇਹਨਾਂ ਨੇ ਜਿਹਨਾਂ ਨੂੰ ਜਾ ਕੇ ਦੱਸਣਾ ਉਹਨਾਂ ਦੇ ਵੀ ਨਿਕਲ ਜਾਣੇ ਆ। ਹਾਂਜੀ ਜੀ, ਬੜਾ ਪੋਜ਼ਿਟਿਵ ਪ੍ਰਭਾਵ ਪਿਆ ਜੀ ਇਸ ਚੀਜ਼ ਨਾਲ ਔਰ ਕਹਿ ਸਕਦੇ ਹਾਂ ਜੀ ਜਿੰਨੀ ਵੀ ਆਵਾਮ ਹੁਣ ਮੰਨ ਲਓ ਕਿ ਅਸੀਂ ਇੱਧਰੋਂ ਪਲੱਸ ਪੁਆਇੰਟ ਲੈ ਕੇ ਜਾਂਦੇ ਹਾਂ ਜੀ, ਤੁਸੀਂ ਸਾਡੇ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆਏ ਜਾਂ ਜਿੰਨੇ ਲੋਕ ਆਏ ਆ, ਅਸੀਂ ਇੱਥੇ ਹਕੀਕਤ 'ਚ ਵੇਖਦੇ ਹਾਂ ਜਿਹੜੀਆਂ ਗਲਤ ਫਹਿਮੀਆਂ ਨਿਊਜ਼ ਚੈਨਲਾਂ 'ਤੇ ਖਾਸ ਕਰਕੇ ਨੈਗੇਟਿਵਿਟੀਆਂ ਪਾਈਆਂ ਜਾਂਦੀਆਂ, ਉਹ ਨੈਗੇਟਿਵਿਟੀਆਂ ਸਾਡੇ ਵੱਲੋਂ ਦਿਲੋਂ ਖਵਾਇਸ਼ਾਂ ਕੱਢੀਆਂ ਜਾਣ ਤੇ ਇੰਡੀਆ ਵੱਲੋਂ ਵੀ ਨਿਊਜ਼ ਚੈਨਲਾਂ 'ਤੇ ਕਿ ਅਸੀਂ ਚਾਹੁੰਦੇ ਹਾਂ ਕਿ ਪੋਜ਼ਿਟਿਵ ਪੁਆਇੰਟ ਵੀ ਅੱਗੇ ਲਿਆਂਦੇ ਜਾਣ। ਬਿਲਕੁਲ ਜੀ, ਅੱਛੀ ਚੀਜ਼ ਜਿਹੜੀ ਉਹਨੂੰ ਲੈ ਕੇ ਆਓ। ਹਾਂਜੀ ਹਾਂਜੀ, ਤੇ ਹੋਰ ਅਸੀਂ ਖਾਸ ਕਰਕੇ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਇੱਧਰੋਂ ਦੋਨਾਂ ਦੇਸ਼ਾਂ ਦੇ ਮਿਲਾਪ ਵਾਸਤੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਖਾਸ ਕਰਨ ਔਰ ਮੀਡੀਆ ਜਿਹੜੀਆਂ ਗਲਤ ਅਫਵਾਹਾਂ ਨਾ ਫੈਲਾਵੇ ਦੋਵਾਂ ਦੇਸ਼ਾਂ ਦੀਆਂ, ਸਹੀ ਬਾਤ, ਪੋਜ਼ਿਟਿਵ ਗੱਲਾਂ ਨੂੰ ਅੱਗੇ ਲੈ ਕੇ ਆਵੇ ਔਰ ਦੋਵਾਂ ਦੇਸ਼ਾਂ ਦੀ ਜਿਹੜੀ ਜਿੰਨਾ ਮੀਡੀਆ ਵਾ ਵਧੀਆ ਗੱਲਾਂ ਅੱਗੇ ਲੈ ਕੇ ਪਲੱਸ ਪੁਆਇੰਟ ਲੈ ਕੇ ਅੱਗੇ ਆਵੇ। ਔਰ ਇਸ ਗੱਲ ਦੀ ਇੱਕ ਘਾਟ ਬੜੀ ਮੈਂ ਮਹਿਸੂਸ ਕਰਦਾ ਕਿ ਇੰਡੀਆ ਦਾ ਮੀਡੀਆ ਪਾਕਿਸਤਾਨ 'ਚ ਨਹੀਂ ਆਇਆ। ਅਗਰ ਇੰਡੀਆ ਦਾ ਮੀਡੀਆ ਪਾਕਿਸਤਾਨ 'ਚ ਆਵੇ, ਪੋਜ਼ਿਟਿਵ ਚੀਜ਼ਾਂ ਵੇਖੇ, ਪੋਜ਼ਿਟਿਵ ਚੀਜ਼ਾਂ ਵੇਖ ਕੇ ਪੋਜ਼ਿਟਿਵ ਵਿਚਾਰ ਸਾਹਮਣੇ ਲਿਆਵੇ, ਮੈਂ ਕਹਿ ਸਕਦਾ ਕਿ ਦੁਨੀਆ ਜਿਹੜੀ ਆ ਕਿ ਕਾਫੀ ਹੱਦ ਤੱਕ ਜਿਹੜੀ ਆ ਕਿ ਆਪਣੀ ਬੜਾ ਵਧੀਆ। ਜਸਵਿੰਦਰ ਜੀ, ਇਹ ਸੋਸ਼ਲ ਮੀਡੀਆ ਦਾ ਦੌਰ ਆ, ਹੁਣ ਇੱਥੇ ਹਰ ਬੰਦਾ ਹੀ ਇਹ ਮੀਡੀਆ ਆ। ਤੁਸੀਂ ਹੁਣ ਆਪਣੇ ਜਾ ਕੇ ਤੁਸੀਂ ਆਪਣਾ ਸੋਸ਼ਲ ਮੀਡੀਆ ਦੇ ਥਰੂ ਜੋ ਵੀ ਅੱਛੀਆਂ ਚੀਜ਼ਾਂ ਤੁਸੀਂ ਅੱਗੇ ਡਿਲੀਵਰ ਕਰ ਸਕਦੇ ਹੋ ਆਵਾਮ ਨੂੰ। ਹਾਂਜੀ ਹਾਂਜੀ, ਤੇ ਇਹ ਤਾਂ ਕੋਈ ਮੁਸ਼ਕਲ ਨਹੀਂ ਹੈਗਾ ਜਿਹੜਾ ਬੰਦਾ ਜਾਂਦਾ, ਲੇਕਿਨ ਚੂੰਕਿ ਬੰਦੇ ਆਉਂਦੇ ਸਿਆਣੀ ਉਮਰ ਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਹਲੇ ਐਡਾ ਪਤਾ ਨਹੀਂ ਹੈਗਾ। ਉਹਨਾਂ ਨੂੰ ਚਾਹੀਦਾ ਕਿ ਆਪਣੀ ਔਲਾਦ ਨੂੰ ਦੱਸਣ, ਉਹਨਾਂ ਦੀ ਔਲਾਦ ਇਹ ਚੀਜ਼ਾਂ ਅੱਗੇ ਡਿਲੀਵਰ ਕਰਨ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਬਹੁਤ ਚੰਗਾ ਲੱਗਾ ਗੱਲ ਕਰਕੇ ਔਰ ਬੜਾ ਅੱਛਾ ਮੈਸੇਜ ਦਿੱਤਾ ਜੀ। ਜੰਗੀਰ ਸਿੰਘ ਸਰਪੰਚ। ਅੱਛਾ, ਕਿਹੜੀ ਜਗ੍ਹਾ ਤੋਂ ਆਏ ਹੋ? ਸੰਗਰੂਰ ਡਿਸਟ੍ਰਿਕਟ ਪੰਜਾਬ। ਅੱਛਾ, ਪਹਿਲੀ ਵਾਰੀ ਆਏ ਹੋ ਪਾਕਿਸਤਾਨ? ਪਹਿਲੀ ਵਾਰ। ਕਿੱਦਾਂ ਲੱਗਾ? ਬਹੁਤ ਸੋਹਣਾ ਲੱਗਾ। ਅੱਛਾ ਜੀ, ਮਤਲਬ ਦੱਸੋ ਥੋੜਾ ਜਿਹਾ। ਬਹੁਤ ਪਿਆਰ ਮਿਲਿਆ ਸਾਨੂੰ ਇੱਥੇ। ਅੱਛਾ, ਬਹੁਤ ਸਾਡੀ ਇੱਥੇ ਪੰਜਾ ਸਾਹਿਬ ਸੇਵਾ ਬਹੁਤ ਕੀਤੀ ਹੈ ਤੁਹਾਡੇ ਭਾਈਚਾਰੇ ਨੇ। ਅੱਛਾ, ਤੇ ਬਹੁਤ ਖੁਸ਼ ਹਾਂ, ਬੜੇ ਪਿਆਰ ਸਤਿਕਾਰ ਨਾਲ ਮਿਲਦੇ ਹੋ ਤੁਸੀਂ ਤੇ ਭਾਈਆਂ ਦਾ ਰਸੂਖ ਹੈ। ਅੱਛਾ ਜੀ, ਭਾਈ ਬੰਦੀ ਹੈ ਪੂਰੀ। ਭਾਈ ਪੂਰੀ।
ਇੱਥੇ ਉੱਠ ਕੇ ਪਾਕਿਸਤਾਨ ਚੋਂ ਗਏ ਸੀ? ਅਸੀਂ ਇੱਥੋਂ ਮੰਗੋਗੇ ਪਿੰਡ ਸਾਡੇ ਇੱਥੋਂ ਗਏ ਹਾਂ ਕਿਹੜੇ ਜ਼ਿਲ੍ਹੇ 'ਚ? ਗੁਜਰਾਤ। ਗੁਜਰਾਂਵਾਲਾ। ਹਾਂਜੀ। ਠੀਕ ਹੋ। ਮੇਰਾ ਜਨਮ 15 ਅਗਸਤ 1947 ਦਾ। ਅੱਛਾ, ਜਾੜੇ ਜਦੋਂ ਪਏ ਉਦੋਂ ਤੁਸੀਂ ਦੂਸਰੇ ਦਿਨ ਪੈਦਾਇਸ਼ ਹੋ ਗਈ ਤੁਹਾਡੀ? ਹਾਂਜੀ, ਹਾਂਜੀ। ਪਾਕਿਸਤਾਨ 'ਚ ਹੀ ਹੋਈ ਵੇ ਤਾਂ? ਪਾਕਿਸਤਾਨ 'ਚ। ਅੱਛਾ, ਪਹਿਲੀ ਵਾਰੀ ਪਾਕਿਸਤਾਨ 'ਚ ਆਏ ਹੋ, ਵੀਜ਼ਾ ਆਸਾਨੀ ਨਾਲ ਮਿਲ ਗਿਆ ਸੀ? ਸਰਕਾਰ ਨੇ ਗੁਰਦੁਆਰੇ ਪ੍ਰਬੰਧਕ ਕਮੇਟੀ ਨੇ ਲਵਾਇਆ ਹੈ ਗੁਰਦੁਆਰਾ। ਅੱਛਾ, ਪ੍ਰਬੰਧਕ ਕਮੇਟੀ ਵਾਲੀ ਸਾਈਡ ਉਹਨੀ ਤਰਫੋਂ ਤੁਸੀਂ ਆਏ ਹੋ। ਹਾਂਜੀ। ਕੀ ਫਰਕ ਪਾਇਆ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ 'ਚ? ਬਹੁਤ ਸੋਹਣਾ ਹੈ ਜੀ, ਸਾਨੂੰ ਤਾਂ ਬਹੁਤ ਅੱਛਾ ਲੱਗਿਆ। ਅੱਛਾ, ਲੋਕਾਂ ਦੇ ਲੋਕ ਅੰਦਰ ਇਦਾਂ ਦੇ ਇੱਧਰ? ਬਸ ਜੇ ਪਿੰਡਾਂ 'ਚ ਜਾਈਏ ਫਿਰ ਪਤਾ ਲੱਗਿਆ ਸਾਨੂੰ, ਸ਼ਹਿਰ ਵਿੱਚ ਕੀ ਪਤਾ ਲੱਗਦਾ ਕੈਸੇ ਲੋਕ। ਪਿੰਡਾਂ ਵਿੱਚ ਤੁਸੀਂ ਹੁਣ ਇਜਾਜ਼ਤ ਨਹੀਂ ਹੈਗੀ? ਨਹੀਂ ਇਜਾਜ਼ਤ। ਵਰਨਾ ਪਿੰਡ ਵੀ ਉਦਾਂ ਦੇ ਹੀ ਹੈ? ਮੇਰਾ ਜੀ ਕਰਦਾ ਪਿੰਡ ਵੇਖਣ ਦਾ, ਪਰ ਇਜਾਜ਼ਤ ਨਹੀਂ। ਅੱਛਾ ਅੱਛਾ। ਕੀ ਪੈਗਾਮ ਦੇਣਾ ਚਾਹੁੰਦੇ ਹੋ ਤੁਸੀਂ ਦੋਵਾਂ ਮੁਲਕਾਂ ਨੂੰ? ਮੈਂ ਤਾਂ ਕਹਿਣਾ ਵੀ ਸਮਝੌਤਾ ਰੱਖੋ, ਇਹਦੇ ਨਾਲ ਕਿ ਲੜਾਈ ਝਗੜਾ ਨਾ ਕਰੋ, ਖਾੜਕੂਵਾਦ ਖਤਮ ਕਰੋ ਤੇ ਆਉਣਾ ਜਾਣਾ ਸਰਹੱਦ ਖੁੱਲੀ ਕਰੋ, ਵੀ ਲੋਕ ਆਉਣ ਜਾਣ। ਭਾਈ ਅਸੀਂ ਦਾ ਡਾਇਰੈਕਟਰ ਹਾਂ, ਮੈਂ ਚੌਥੀ ਵਾਰ ਆਇਆ। ਅੱਛਾ ਜੀ। ਤੇ ਬੱਚੇ ਮੇਰੇ ਸਰਕਾਰੀ ਮੁਲਾਜ਼ਮ ਨੇ, ਅੱਛਾ ਜੀ। ਇੱਕ ਪੁਲਿਸ ਵਿੱਚ ਹੈ, ਇੱਕ ਪੰਚਾਇਤ ਸੈਕਟਰੀ ਹੈ। ਇਹ ਕਿਹੜੇ ਬੈਂਕ ਦੇ ਡਾਇਰੈਕਟਰ ਹੋ? ਕੋਆਪਰੇਟਿਵ ਬੈਂਕ। ਅੱਛਾ ਜੀ। 30 ਲੱਖ ਦੀ ਫਸਲ ਹੋ ਜਾਂਦੀ ਮੇਰੀ। ਮਾਸ਼ਾਅੱਲਾ, ਜ਼ਿਮੀਂਦਾਰਾ ਵੀ ਕਰਦੇ? ਜ਼ਿਮੀਦਾਰ ਹਾਂ ਜੀ ਅਸੀਂ। ਜੱਟ ਜੱਟ ਵਿਰਕ ਗੋਤ। ਵਿਰਕ ਗੋਤ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ।